ਫੈਡਰਲ ਏਜੰਟਸ ਉਹਨਾਂ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਛੁੱਟੀ ਦੇ ਉੱਤੇ ਘੱਲ ਦਿੱਤਾ ਗਿਆ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਪੋਕਸਪਰਸਨ ਨੇ ਦੱਸਿਆ, ਕਹਿੰਦੇ ਵੀ ਜਿਹੜੀ ਵੈਨੇਜ਼ੁਏਲਾ ਦੇ ਇਮੀਗ੍ਰੈਂਟ ਦਾ ਗੋਲੀकांड ਵਾਪਰਿਆ ਸੀਗਾ ਪਿਛਲੇ ਮਹੀਨੇ, ਉਸ ਦੇ ਵਿੱਚ ਇਹ ਮਹਿਸੂਸ ਹੋ ਰਿਹਾ ਵੀ ਇਹਨਾਂ ਨੇ ਝੂਠ ਬੋਲਿਆ ਸੀਗਾ। ਜਿਹੜੇ ਆਈਸ ਤੇ ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜੀ ਜੁਆਇੰਟ ਰਿਵਿਊ ਕੀਤਾ ਆ ਵੀਡੀਓ ਐਵੀਡੈਂਸ ਦਾ, ਜਿਸ ਦੇ ਵਿੱਚ ਕਹਿੰਦੇ ਵੀ ਸਵੌਰਨ ਟੈਸਟੀਮੋਨੀ ਸੀ, ਸਹੁੰ ਚੁੱਕ ਕੇ ਜਿਹੜੀ ਉਹਨਾਂ ਨੇ ਆਪਣੇ ਬਿਆਨ ਦਰਜ ਕਰਾਏ ਸੀਗੇ, ਤੇ ਦੋ ਸੈਪਰੇਟ ਆਫਿਸਰਸ ਉਹਨਾਂ ਦੇ ਦੁਆਰਾ ਕਹਿੰਦੇ ਵੀ ਅਨਟਰੂਥਫੁਲ ਝੂਠੀਆਂ ਜਿਹੜੀਆਂ ਸਟੇਟਮੈਂਟ ਆ ਉਹ ਦਰਜ ਕਰਾਈਆਂ ਗਈਆਂ ਹੈਗੀਆਂ ਆ। ਸੋ ਕਹਿੰਦੇ ਵੀ ਆਈਸ ਦੇ ਏਜੰਟਸ ਦੇ ਦੁਆਰਾ ਇਦਾਂ ਦੇ ਜਿਹੜੇ ਮਿਸ ਸਟੈਪ ਆ ਜਾਂ ਝੂਠ ਬੋਲਿਆ, ਇਹ ਪਹਿਲੀ ਵਾਰ ਇਦਾਂ ਜਿਹੜੀ ਐਕਨੋਲੇਜਮੈਂਟ ਆ ਉਹ ਦੇਖੀ ਗਈ ਹੈਗੀ ਆ। ਥੋੜੇ ਦਿਨ ਪਹਿਲਾਂ ਹੀ ਕਾਂਗਰਸ ਦੇ ਮੋਹਰੇ ਆਈਸ ਦੇ ਜਿਹੜੇ ਐਕਟਿੰਗ ਡਾਇਰੈਕਟਰ ਟੌਡ ਲੌਇਨਜ਼ ਉਹ ਪੇਸ਼ ਹੋਏ ਸੀ। ਉਹਨਾਂ ਨੇ ਦੱਸਿਆ ਸੀਗਾ ਵੀ 37 ਇਨਵੈਸਟੀਗੇਸ਼ਨਸ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ ਅਫਸਰਾਂ ਦੀ ਯੂਜ਼ ਆਫ ਫੋਰਸ ਨੂੰ ਜਿਹੜਾ ਉਹ ਲੈ ਕੇ ਪਿਛਲੇ ਸਾਲ ਦੇ ਵਿੱਚ, ਤੇ ਇਹ ਨਹੀਂ ਉਹਨਾਂ ਨੇ ਦੱਸਿਆ ਵੀ ਕਿਸੇ ਨੂੰ ਫਾਇਰ ਕੀਤਾ ਗਿਆ ਆ ਜਾਂ ਨਹੀਂ। ਇਹ 14 ਜਨਵਰੀ ਦੀ ਵੈਨੇਜ਼ੁਏਲਾ ਇਮੀਗ੍ਰੈਂਟ ਦੇ ਨਾਲ ਸੰਬੰਧਿਤ ਗੋਲੀकांड ਦੀ ਜਾਂਚ ਸੀ, ਜਿਹਦੇ ਵਿੱਚ ਇਹ ਹੁਣ ਪਤਾ ਲੱਗਾ ਆ ਵੀ ਦੋ ਜਿਹੜੇ ਫੈਡਰਲ ਏਜੰਟਸ ਆ ਉਹਨਾਂ ਨੇ ਸਹੁੰ ਚੁੱਕ ਕੇ ਵੀ ਝੂਠ ਜਿਹੜਾ ਉਹ ਬੋਲਿਆ ਹੈਗਾ ਆ। ਸੋ ਇਹ ਟ੍ਰੈਫਿਕ ਸਟਾਪ ਦੇ ਉੱਤੇ ਕਹਿੰਦੇ ਵੀ ਇਹ ਸਬਜੈਕਟ ਸੀਗੀ ਜੂਲੀਓ ਸੀਸਰ ਸੋਸਾ ਸੀਲਿਸ, ਤੇ ਕਹਿੰਦੇ ਵੀ ਇੰਜਰਡ ਹੋ ਗਈ ਸੀਗੀ ਜਦ ਉਸ ਦੇ ਲੱਤ ਦੇ ਵਿੱਚ ਗੋਲੀ ਲੱਗੀ ਸੀ। ਇੱਕ ਹੋਰ ਵੈਨੇਜ਼ੁਏਲਾ ਦਾ ਬੰਦਾ ਅਲਫਰੈਡੋ ਅਲਹੋਰਨਾ, ਉਸ ਦੇ ਉੱਤੇ ਦੋਸ਼ ਸੀਗਾ ਉਹਨੇ ਅਫਸਰਾਂ ਨੂੰ ਅਟੈਕ ਕੀਤਾ ਆ, ਉਸ ਤੇ ਵੀ ਗੋਲੀ ਜਿਹੜੀ ਉਹ ਲੱਗੀ ਸੀ। ਮਿਨੇਸੋਟਾ ਦੇ ਯੂਐਸ ਅਟਾਰਨੀ ਡੈਨ ਰੋਜ਼ਨ, ਉਹਨਾਂ ਨੇ ਇਹਨਾਂ ਦੋਨਾਂ ਦੇ ਖਿਲਾਫ ਜਿਹੜੇ ਚਾਰजेस ਲਾਏ ਗਏ ਸੀਗੇ ਵਿਘਨ ਪਾਉਣ ਵਾਲੇ ਤੇ ਅਫਸਰਾਂ ਦੇ ਅਟੈਕ ਕਰਨ ਵਾਲੇ, ਉਹਨਾਂ ਨੂੰ ਵਾਪਸ ਲੈ ਲਿਆ ਹੈਗਾ ਆ। ਫੈਡਰਲ ਏਜੰਟਸ ਉਹਨਾਂ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਛੁੱਟੀ ਦੇ ਉੱਤੇ ਘੱਲ ਦਿੱਤਾ ਗਿਆ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਪੋਕਸਪਰਸਨ ਨੇ ਦੱਸਿਆ, ਕਹਿੰਦੇ ਵੀ ਜਿਹੜੀ ਵੈਨੇਜ਼ੁਏਲਾ ਦੇ ਇਮੀਗ੍ਰੈਂਟ ਦਾ ਗੋਲੀकांड ਵਾਪਰਿਆ ਸੀਗਾ ਪਿਛਲੇ ਮਹੀਨੇ, ਉਸ ਦੇ ਵਿੱਚ ਇਹ ਮਹਿਸੂਸ ਹੋ ਰਿਹਾ ਵੀ ਇਹਨਾਂ ਨੇ ਝੂਠ ਬੋਲਿਆ ਸੀਗਾ। ਜਿਹੜੇ ਆਈਸ ਤੇ ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜੀ ਜੁਆਇੰਟ ਰਿਵਿਊ ਕੀਤਾ ਆ ਵੀਡੀਓ ਐਵੀਡੈਂਸ ਦਾ, ਜਿਸ ਦੇ ਵਿੱਚ ਕਹਿੰਦੇ ਵੀ ਸਵੌਰਨ ਟੈਸਟੀਮੋਨੀ ਸੀ, ਸਹੁੰ ਚੁੱਕ ਕੇ ਜਿਹੜੀ ਉਹਨਾਂ ਨੇ ਆਪਣੇ ਬਿਆਨ ਦਰਜ ਕਰਾਏ ਸੀਗੇ, ਤੇ ਦੋ ਸੈਪਰੇਟ ਆਫਿਸਰਸ ਉਹਨਾਂ ਦੇ ਦੁਆਰਾ ਕਹਿੰਦੇ ਵੀ ਅਨਟਰੂਥਫੁਲ ਝੂਠੀਆਂ ਜਿਹੜੀਆਂ ਸਟੇਟਮੈਂਟ ਆ ਉਹ ਦਰਜ ਕਰਾਈਆਂ ਗਈਆਂ ਹੈਗੀਆਂ ਆ। ਸੋ ਕਹਿੰਦੇ ਵੀ ਆਈਸ ਦੇ ਏਜੰਟਸ ਦੇ ਦੁਆਰਾ ਇਦਾਂ ਦੇ ਜਿਹੜੇ ਮਿਸ ਸਟੈਪ ਆ ਜਾਂ ਝੂਠ ਬੋਲਿਆ, ਇਹ ਪਹਿਲੀ ਵਾਰ ਇਦਾਂ ਜਿਹੜੀ ਐਕਨੋਲੇਜਮੈਂਟ ਆ ਉਹ ਦੇਖੀ ਗਈ ਹੈਗੀ ਆ। ਥੋੜੇ ਦਿਨ ਪਹਿਲਾਂ ਹੀ ਕਾਂਗਰਸ ਦੇ ਮੋਹਰੇ ਆਈਸ ਦੇ ਜਿਹੜੇ ਐਕਟਿੰਗ ਡਾਇਰੈਕਟਰ ਟੌਡ ਲੌਇਨਜ਼ ਉਹ ਪੇਸ਼ ਹੋਏ ਸੀ। ਉਹਨਾਂ ਨੇ ਦੱਸਿਆ ਸੀਗਾ ਵੀ 37 ਇਨਵੈਸਟੀਗੇਸ਼ਨਸ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ ਅਫਸਰਾਂ ਦੀ ਯੂਜ਼ ਆਫ ਫੋਰਸ ਨੂੰ ਜਿਹੜਾ ਉਹ ਲੈ ਕੇ ਪਿਛਲੇ ਸਾਲ ਦੇ ਵਿੱਚ, ਤੇ ਇਹ ਨਹੀਂ ਉਹਨਾਂ ਨੇ ਦੱਸਿਆ ਵੀ ਕਿਸੇ ਨੂੰ ਫਾਇਰ ਕੀਤਾ ਗਿਆ ਆ ਜਾਂ ਨਹੀਂ। ਇਹ 14 ਜਨਵਰੀ ਦੀ ਵੈਨੇਜ਼ੁਏਲਾ ਇਮੀਗ੍ਰੈਂਟ ਦੇ ਨਾਲ ਸੰਬੰਧਿਤ ਗੋਲੀकांड ਦੀ ਜਾਂਚ ਸੀ, ਜਿਹਦੇ ਵਿੱਚ ਇਹ ਹੁਣ ਪਤਾ ਲੱਗਾ ਆ ਵੀ ਦੋ ਜਿਹੜੇ ਫੈਡਰਲ ਏਜੰਟਸ ਆ ਉਹਨਾਂ ਨੇ ਸਹੁੰ ਚੁੱਕ ਕੇ ਵੀ ਝੂਠ ਜਿਹੜਾ ਉਹ ਬੋਲਿਆ ਹੈਗਾ ਆ। ਸੋ ਇਹ ਟ੍ਰੈਫਿਕ ਸਟਾਪ ਦੇ ਉੱਤੇ ਕਹਿੰਦੇ ਵੀ ਇਹ ਸਬਜੈਕਟ ਸੀਗੀ ਜੂਲੀਓ ਸੀਸਰ ਸੋਸਾ ਸੀਲਿਸ, ਤੇ ਕਹਿੰਦੇ ਵੀ ਇੰਜਰਡ ਹੋ ਗਈ ਸੀਗੀ ਜਦ ਉਸ ਦੇ ਲੱਤ ਦੇ ਵਿੱਚ ਗੋਲੀ ਲੱਗੀ ਸੀ। ਇੱਕ ਹੋਰ ਵੈਨੇਜ਼ੁਏਲਾ ਦਾ ਬੰਦਾ ਅਲਫਰੈਡੋ ਅਲਹੋਰਨਾ, ਉਸ ਦੇ ਉੱਤੇ ਦੋਸ਼ ਸੀਗਾ ਉਹਨੇ ਅਫਸਰਾਂ ਨੂੰ ਅਟੈਕ ਕੀਤਾ ਆ, ਉਸ ਤੇ ਵੀ ਗੋਲੀ ਜਿਹੜੀ ਉਹ ਲੱਗੀ ਸੀ। ਮਿਨੇਸੋਟਾ ਦੇ ਯੂਐਸ ਅਟਾਰਨੀ ਡੈਨ ਰੋਜ਼ਨ, ਉਹਨਾਂ ਨੇ ਇਹਨਾਂ ਦੋਨਾਂ ਦੇ ਖਿਲਾਫ ਜਿਹੜੇ ਚਾਰजेस ਲਾਏ ਗਏ ਸੀਗੇ ਵਿਘਨ ਪਾਉਣ ਵਾਲੇ ਤੇ ਅਫਸਰਾਂ ਦੇ ਅਟੈਕ ਕਰਨ ਵਾਲੇ, ਉਹਨਾਂ ਨੂੰ ਵਾਪਸ ਲੈ ਲਿਆ ਹੈਗਾ ਆ।